पंजाब ਦੇ ਵਿੱਚ ਜਿਹੜਾ ਨਸ਼ਾ ਆ ਰਿਹਾ ਮੋਸਟਲੀ ਇਹ ਵਾਇਆ ਗੁਜਰਾਤ ਆ ਰਿਹਾ ਕਿਉਂ ਇੱਕ ਪਾਸੇ ਅਸੀਂ ਕਹਿੰਦੇ ਕਿ ਪੰਜਾਬ ਦਾ ਬਾਰਡਰ ਨਹੀਂ ਖੁੱਲ ਸਕਦਾ ਜੀ ਇੱਧਰ ਹਥਿਆਰ ਆਉਂਦੇ ਆ ਇੱਧਰ ਨਸ਼ਾ ਆਉਂਦਾ ਵਾ ਇੱਥੋਂ ਨਸ਼ਾ ਆਉਂਦਾ ਜਿਹੜੇ ਜਿੱਥੇ ਮੋਸਟਲੀ ਜਿਹੜੇ ਬੰਦਰਗਾਹਾਂ ਤੋਂ ਹੁਣ ਵੱਡੀਆਂ ਖੇਪਾਂ ਫੜੀਆਂ ਗਈਆਂ ਉੱਥੇ ਸਾਰਾ ਕੁਝ ਚੱਲ ਰਿਹਾ ਵਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਦੋਸਤੋ ਹਰ ਰੋਜ਼ ਆਪਾਂ ਗੱਲ ਸੁਣਦੇ ਹਾਂ ਪੰਜਾਬ ਦੇ ਵਿੱਚ ਕਿ ਨਸ਼ਿਆਂ ਕਰਕੇ ਆ ਮੌਤਾਂ ਹੋ ਗਈਆਂ ਨਸ਼ਿਆਂ ਕਰਕੇ ਇੱਥੇ ਓਵਰਡੋਜ਼ ਨਾਲ ਮੌਤ ਹੋ ਗਈ ਨਸ਼ੇ ਕਰਕੇ ਇੱਥੇ ਬੰਦੇ ਨੇ ਬੰਦਾ ਮਾਰਤਾ ਸੋ ਆਪਾਂ ਸੁਣਦੇ ਹਾਂ ਗੱਲਾਂ ਪਰ ਕੀ ਤੁਹਾਨੂੰ ਪਤਾ ਵਾ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦੀ ਜਿਹੜੀ ਬਰਾਮਦਗੀ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਆ ਰਿਹਾ ਮੋਸਟਲੀ ਇਹ ਵਾਇਆ ਗੁਜਰਾਤ ਆ ਰਿਹਾ ਕਿਉਂਕਿ ਗੁਜਰਾਤ ਵਾਲੇ ਪਾਸਿਓਂ ਨਸ਼ੇ ਦੀ ਬਰਾਮਦਗੀ ਦੇ ਵਿੱਚ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਖੇਪਾਂ ਫੜੀਆਂ ਗਈਆਂ ਨੇ ਤਾਂ ਅੱਜ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਆਪਾਂ ਕਿਉਂਕਿ ਬਹੁਤ ਸਾਰੇ ਫੈਕਟ ਨੇ ਜਿਨ੍ਹਾਂ ਤੇ ਚਰਚਾ ਹੋਣੀ ਚਾਹੀਦੀ ਔਰ ਉਹ ਹੋ ਨਹੀਂ ਰਹੀ ਇੱਕ ਪਾਸੇ ਅਸੀਂ ਕਹਿੰਦੇ ਕਿ ਪੰਜਾਬ ਦਾ ਬਾਰਡਰ ਨਹੀਂ ਖੁੱਲ ਸਕਦਾ ਜੀ ਇੱਧਰ ਹਥਿਆਰ ਆਉਂਦੇ ਆ ਇੱਧਰ ਨਸ਼ਾ ਆਉਂਦਾ ਵਾ ਤੇ ਦੂਜੇ ਪਾਸੇ ਜਿੱਥੋਂ ਨਸ਼ਾ ਆਉਂਦਾ ਜਿੱਥੇ ਮੋਸਟਲੀ ਜਿਹੜੇ ਬੰਦਰਗਾਹਾਂ ਤੋਂ ਹੁਣ ਵੱਡੀਆਂ ਖੇਪਾਂ ਫੜੀਆਂ ਗਈਆਂ ਉੱਥੇ ਸਾਰਾ ਕੁਝ ਚੱਲ ਰਿਹਾ ਵਾ ਤੇ ਜੇਕਰ ਚੱਲ ਰਿਹਾ ਤੇ ਫਿਰ ਪੰਜਾਬ ਦੇ ਕਿਸਾਨ ਨੂੰ ਇਹਦਾ ਲਾਹਾ ਕਿਉਂ ਨਹੀਂ ਮਿਲਦਾ ਬਾਰਡਰ ਫਿਰ ਖੁੱਲ੍ਹ ਜਾਣਾ ਚਾਹੀਦਾ ਕਿਉਂਕਿ ਬਾਰਡਰ ਖੁੱਲ੍ਹਣਾ ਬਾਰਡਰ ਦੀ ਰਾਖੀ ਕਰਨਾ ਸਰਹੱਦ ਖੁੱਲ੍ਹਣੀ ਵਪਾਰ ਕਰਨਾ ਇੱਕ ਡਿਫਰੈਂਟ ਗੱਲ ਹੈ ਤੇ ਪਰ ਸਰਹੱਦ ਦੀ ਰਾਖੀ ਕਰਨੀ ਉੱਥੋਂ ਕੋਈ ਚੀਜ਼ ਆਉਣ ਨਾ ਦੇਣੀ ਉੱਥੋਂ ਘੁਸਪੈਠ ਰੋਕਣੀ ਉੱਥੋਂ ਨਸ਼ਾ ਰੋਕਣਾ ਉੱਥੋਂ ਕੋਈ ਕਿਸੇ ਹੋਰ ਤਰ੍ਹਾਂ ਦੇ ਹਥਿਆਰ ਰੋਕਣੇ ਇੱਕ ਵੱਖਰੀ ਗੱਲ ਹੈ ਸੋ ਦੋ ਇਹ ਵੱਖੋ ਵੱਖਰੀਆਂ ਗੱਲਾਂ ਨੇ ਜਿਨ੍ਹਾਂ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਕਈ ਵਾਰੀ ਆਪਾਂ ਵੇਖ ਲੈਂਦੇ ਹਾਂ ਪਰ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਗੁਜਰਾਤ ਦੇ ਵਿੱਚੋਂ ਕਿੰਨਾ ਨਸ਼ਾ ਆ ਰਿਹਾ ਵਾ ਕਦੋਂ ਕਦੋਂ ਕਿਹੜੀਆਂ ਖੇਪਾਂ ਫੜੀਆਂ ਗਈਆਂ ਤੇ ਇੱਥੇ ਪੰਜਾਬ ਦੇ ਵਿੱਚ ਹਾਲਾਤ ਕੀ ਆ ਨਸ਼ੇ ਕਰਕੇ ਮੌਤਾਂ ਦਾ ਆਪਾਂ ਸੁਣਦੇ ਹੀ ਹਾਂ ਪਰ ਪਿਛਲੇ ਦਿਨੀ ਇੱਕ ਵਾਕਿਆ ਜਿਹੜਾ ਵਾਪਰਿਆ ਸੀਗਾ ਇੱਕ ਅਣਹੋਣੀ ਜਿਹੜੀ ਵਾਪਰੀ ਸੀ ਉਹਨੇ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀਗਾ ਅੰਮ੍ਰਿਤਸਰ ਦੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਸੀ ਨਸ਼ੇ ਕਰਕੇ ਇਹ ਪਰਿਵਾਰ ਕਟੜਾ ਬੱਗੀਆ ਇਲਾਕੇ ਦੇ ਵਿੱਚ ਰਹਿੰਦਾ ਸੀਗਾ ਦੋ ਸਕੇ ਭਰਾ ਇੱਕੋ ਦਿਨ ਮੌਤ ਹੋ ਗਈ ਸੀ ਦੋਨਾਂ ਭਰਾਵਾਂ ਦੀ ਸੋ ਉਸ ਤੋਂ ਬਾਅਦ ਫਿਰ ਜਿਹੜਾ ਜੇਲ੍ਹਾਂ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਨਸ਼ਿਆਂ ਦੇ ਫੈਲਾਅ ਬਾਰੇ ਵੱਡੇ ਸਵਾਲ ਉੱਠੇ ਸੀਗੇ ਇੱਕ ਭਰਾ ਇਹਨਾਂ ਦੇ ਵਿੱਚੋਂ ਜੇਲ੍ਹ ਦੇ ਵਿੱਚ ਬੰਦ ਸੀਗਾ ਅਤੇ ਉਹਦੀ ਮੌਤ ਜਿਹੜੀ ਹਸਪਤਾਲ ਦੇ ਜਦੋਂ ਇਲਾਜ ਚੱਲ ਰਿਹਾ ਸੀ ਉਹਦਾ ਉਦੋਂ ਹੋਈ ਅਤੇ ਦੂਜੇ ਦੀ ਜ਼ਿਆਦਾ ਨਸ਼ਾ ਕਰਕੇ ਹੋਈ ਆਪਾਂ ਵਾਰ-ਵਾਰ ਕਹਿਣੇ ਕਿ ਸਾਡੀ ਜਵਾਨੀ ਬਾਹਰਲੇ ਮੁਲਕਾਂ ਨੂੰ ਕਿਉਂ ਭੱਜ ਰਹੀ ਹੈ ਆਪਾਂ ਵਾਰ-ਵਾਰ ਕਹਿਣੇ ਆ ਕਿ ਲੋਕ ਹਿਜਰਤ ਕਿਉਂ ਕਰ ਰਹੇ ਨੇ ਅਤੇ ਇਹਦੇ ਲਈ ਦੋ ਵੱਡੇ ਕਾਰਕ ਜ਼ਿੰਮੇਵਾਰ ਨੇ ਪਹਿਲਾਂ ਇੱਥੋਂ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਹੈ ਦੂਜਾ ਰੁਜ਼ਗਾਰ ਦਾ ਨਾ ਹੋਣਾ ਬੇਰੁਜ਼ਗਾਰੀ ਦੀ ਹਾਲਤ ਦੇ ਵਿੱਚ ਸੋ ਉਸ ਕਰਕੇ ਲੋਕ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਇੱਥੋਂ ਦੇ ਹਾਲਾਤਾਂ ਤੋਂ ਬਚਾਉਣਾ ਚਾਹੁੰਦੇ ਨੇ ਅਸਲ ਦੇ ਵਿੱਚ ਉਹਨਾਂ ਦਾ ਹੋਰ ਕੋਈ ਕਾਰਨ ਨਹੀਂ ਹੈ ਰੁਜ਼ਗਾਰ ਤਾਂ ਚਲੋ ਬੰਦਾ ਹੋਰ ਕੋਈ ਵੀ ਕਰ ਲੂਗਾ ਪਰ ਹਾਲਾਤ ਇਹੋ ਜਿਹੇ ਨੇ ਕਿ ਹੁਣ ਮਾਪੇ ਆਪਣੇ ਬੱਚਿਆਂ ਨੂੰ ਹਾਲਾਤਾਂ ਤੋਂ ਬਚਾਉਣਾ ਚਾਹੁੰਦੇ ਨੇ ਅਤੇ ਇਹੀ ਪ੍ਰਵਾਸ ਦਾ ਬਹੁਤ ਵੱਡਾ ਕਾਰਨ ਹੈ ਨਸ਼ਿਆਂ ਦੀ ਤਸਕਰਾਂ ਪੁਲਿਸ ਸਿਆਸੀ ਗੱਠਜੋੜ ਤੋਂ ਬਿਨਾਂ ਸੰਭਵ ਹੀ ਨਹੀਂ ਹੈ ਸੋ ਹੁਣ ਕੀ ਹੋਇਆ ਪਿਛਲੇ ਦਿਨੀ ਕਿ ਗੁਜਰਾਤ ਦੇ ਇੱਕ ਇਲਾਕਾ ਵਾ ਜਿੱਥੇ ਕੱਛ ਜ਼ਿਲ੍ਹੇ ਦੇ ਵਿੱਚ ਈਰਾਨੀ ਕਿਸ਼ਤੀ ਦੇ ਵਿੱਚੋਂ 425 ਕਰੋੜ ਰੁਪਏ ਤੋਂ ਵੱਧ ਮੁੱਲ ਦੀ 61 ਕਿਲੋਗ੍ਰਾਮ ਹੈਰੋਇਨ ਜਿਹੜੀ ਆ ਬਰਾਮਦ ਕੀਤੀ ਗਈ ਹੈ ਹੁਣ ਇਹਦੇ ਰਾਹੀਂ ਜਦੋਂ ਇਹ ਬਰਾਮਦਗੀ ਹੋਈ ਹੈ ਸੂਬੇ ਦੇ ਵਿੱਚ ਬੰਦਰਗਾਹਾਂ ਰਾਹੀਂ ਨਸ਼ਿਆਂ ਦੀ ਜਿਹੜੀ ਤਸਕਰੀ ਰੋਕਣ ਦਾ ਮਾਮਲਾ ਮੁੜ ਚਰਚਾ ਦੇ ਵਿੱਚ ਹੈ ਕਰੀਬ 1.5 ਸਾਲ ਪਹਿਲਾਂ ਇੱਥੋਂ ਕਈ ਵਾਰ ਨਸ਼ਿਆਂ ਦੀ ਬਰਾਮਦਗੀ ਹੋਈ ਹੈ ਅਤੇ ਗੁਜਰਾਤ ਦੇ ਅਧਿਕਾਰੀ ਦਾਅਵਾ ਕਰਦੇ ਰਹੇ ਨੇ ਕਿ ਇਹ ਨਸ਼ੀਲੇ ਪਦਾਰਥ ਪੰਜਾਬ ਪਹੁੰਚਾਏ ਜਾਣੇ ਸਨ ਇੱਥੇ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਕਿਵੇਂ ਉੱਥੋਂ ਦਾ ਜਿਹੜਾ ਨੈਕਸਸ ਆ ਉਹ ਪੰਜਾਬ ਦੇ ਨਾਲ ਮਿਲ ਕੇ ਕੰਮ ਕਰਦਾ ਅਕਤੂਬਰ 2021 ਦੇ ਵਿੱਚ ਮੁੰਦਰਾ ਬੰਦਰਗਾਹ ਜਿਹੜੀ ਹੈ ਉੱਥੋਂ ਹੈਰੋਇਨ ਦੀ 3000 ਕਿਲੋਗ੍ਰਾਮ ਯਾਨੀ ਕਿ 2988 ਕਿਲੋਗ੍ਰਾਮ ਦੀ ਵੱਡੀ ਖੇਪ ਫੜੀ ਗਈ ਸੀ ਅਤੇ ਇਸ ਖੇਪ ਫੜੀ ਜਾਣ ਤੋਂ ਬਾਅਦ ਮੀਡੀਆ ਦੇ ਬਹੁਤ ਵੱਡੇ ਹਿੱਸੇ ਮੀਡੀਆ ਦੇ ਬੁੱਲ੍ਹ ਸੀਤੇ ਗਏ ਸੀਗੇ ਸਤੰਬਰ 2022 ਦੀ ਗੱਲ ਹੈ ਇਹ 2021 ਦੀ ਗੱਲ ਹੈ 40 ਕਿਲੋਗ੍ਰਾਮ ਹੈਰੋਇਨ ਸਮੇਤ ਪਾਕਿਸਤਾਨੀ ਕਿਸ਼ਤੀ ਫੜੀ ਗਈ ਸੀ ਅਤੇ ਗੁਜਰਾਤ ਪੁਲਿਸ ਨੇ ਇਹ ਪਤਾ ਲਾਇਆ ਸੀਗਾ ਕਿ ਅੰਮ੍ਰਿਤਸਰ ਅਤੇ ਕਪੂਰਥਲਾ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨਸ਼ਾ ਤਸਕਰਾਂ ਨੇ ਮੋਬਾਈਲ ਫੋਨਾਂ ਦੀ ਵਰਤੋਂ ਦੇ ਰਾਹੀਂ ਇਹ ਖੇਪ ਜਿਹੜੀ ਆ ਉਹ ਪਾਕਿਸਤਾਨ ਤੋਂ ਮੰਗਵਾਈ ਹੈ ਆਮ ਆਦਮੀ ਪਾਰਟੀ ਨੇ ਬਹੁਤ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਨਸ਼ਾ ਖਤਮ ਕਰਾਂਗੇ ਆਹ ਕਰਾਂਗੇ ਵਾਹ ਕਰਾਂਗੇ ਪਰ ਕੀ ਹੋਇਆ ਕੁਛ ਵੀ ਨਹੀਂ ਹੋਇਆ ਜਿਸ ਦਿਨ ਦੋ ਸਕੇ ਭਰਾਵਾਂ ਦੀ ਮੌਤ ਹੁੰਦੀ ਹੈ ਉਸ ਦਿਨ ਵੀ ਉਸ ਹਫ਼ਤੇ 2 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦੇ ਕੀ ਹਾਲਾਤ ਨੇ ਇਹਨਾਂ ਨੂੰ ਲੈ ਕੇ ਚਰਚਾ ਚੱਲਦੀ ਰਹੀ ਪਰ
ਉਸ ਤੋਂ ਬਾਅਦ ਹਾਲਾਤਾਂ ਦੇ ਵਿੱਚ ਕੋਈ ਬਹੁਤ ਵੱਡੀ ਤਬਦੀਲੀ ਆਊਗੀ, ਇਹ ਹੋ ਨਹੀਂ ਸਕਿਆ। ਗੁਜਰਾਤ ਦੇ ਸਮੁੰਦਰੀ ਰਸਤਿਆਂ ਰਾਹੀਂ ਨਸ਼ਿਆਂ ਦੀ ਤਸਕਰੀ ਪੰਜਾਬ ਦੇ ਲਈ ਚਿੰਤਾ ਦਾ ਵਿਸ਼ਾ ਹੈ, ਜੋ ਹਾਲ ਦੇ ਦਹਾਕਿਆਂ ਦੇ ਵਿੱਚ ਨਸ਼ਿਆਂ ਦੀ ਲਾਹਨਤ ਕਰਕੇ ਵੱਡਾ ਨੁਕਸਾਨ ਝੱਲ ਚੁੱਕਿਆ। ਬੰਦਰਗਾਹਾਂ ਰਾਹੀਂ ਇੰਨੀ ਵੱਡੀ ਪੱਧਰ 'ਤੇ ਨਸ਼ਾ ਦੇਸ਼ ਦੇ ਵਿੱਚ ਲਿਆਉਣਾ ਤੇ ਉਸ ਦਾ ਪੰਜਾਬ ਤੱਕ ਪਹੁੰਚਣਾ, ਇਹ ਵੱਡੇ ਉਪਗਰੋਹਾਂ ਵੱਲ ਸੰਕੇਤ ਕਰਦਾ ਹੈ। ਪਾਕਿਸਤਾਨ ਦੀ ਸਰਹੱਦ ਵਾਲੇ ਪਾਸਿਓਂ ਡਰੋਨਾਂ ਰਾਹੀਂ ਨਸ਼ਿਆਂ ਦੀ ਤਸਕਰੀ ਰੋਕਣ ਦੇ ਲਈ BSF ਅਤੇ ਪੰਜਾਬ ਪੁਲਿਸ ਨਿਰੰਤਰ ਯਤਨ ਕਰ ਰਹੀਆਂ ਨੇ, ਪਰ ਨਸ਼ਾ ਤਸਕਰਾਂ ਦੇ ਗਰੋਹਾਂ ਨੂੰ ਬੰਦਰਗਾਹਾਂ ਦੀ ਵਰਤੋਂ ਕਰਨ ਤੋਂ ਰੋਕਣ ਦੇ ਲਈ ਦੋਵਾਂ ਸੂਬਿਆਂ ਦੀਆਂ ਏਜੰਸੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਹੁਣ ਕੇਂਦਰ ਸਰਕਾਰ ਅਕਸਰ ਹੀ ਇਹ ਗੱਲ ਕਹਿੰਦੀ ਹੈ ਕਿ ਅਸੀਂ ਅੱਤਵਾਦ ਦੇ ਵਿਰੁੱਧ ਲੜਾਈ ਲੜ ਰਹੇ ਹਾਂ, ਅਸੀਂ ਨਸ਼ਿਆਂ ਦੇ ਖਿਲਾਫ ਜੰਗ ਲੜ ਰਹੇ ਹਾਂ, ਪਰ ਕੀ ਉਹ ਜੰਗ ਲੜ ਰਹੇ ਨੇ ਇੰਨਾ ਹੀ ਕਹਿਣਾ ਹੀ ਕਾਫੀ ਹੈ, ਜਾਂ ਉਹ ਲੜਾਈ ਦੇ ਸਿੱਟੇ, ਉਹ ਲੜਾਈ ਲੜੀ ਕਿਸ ਤਰੀਕੇ ਨਾਲ ਜਾ ਰਹੀ ਹੈ, ਕਿ ਉਹ ਦਿਖਣਾ ਜ਼ਰੂਰੀ ਨਹੀਂ ਹੈ। ਹੁਣ ਕੀ ਜੇਕਰ ਜੰਗ ਲੜੀ ਜਾ ਰਹੀ ਹੈ ਅੱਤਵਾਦ ਦੇ ਨਾਲ, ਜਾਂ ਬਾਹਰੀ ਤਾਕਤਾਂ ਦੇ ਨਾਲ, ਜਾਂ ਘੁਸਪੈਠ ਦੇ ਨਾਲ, ਜਾਂ ਨਸ਼ਿਆਂ ਦੇ ਨਾਲ, ਤਾਂ ਉਹ ਦਿਖ ਕਿੱਥੇ ਰਹੀ ਹੈ? ਪੰਜਾਬ ਦੇ ਵਿੱਚ ਦਿਖਣੀ ਚਾਹੀਦੀ ਹੈ। ਸੋ ਨਸ਼ਿਆਂ ਦੇ ਫੈਲਾਅ, ਕਾਲੇ ਧਨ ਅਤੇ ਅੱਤਵਾਦ ਦੇ ਲਈ ਫੰਡਿੰਗ ਦੇ ਵਿਰੁੱਧ ਕਾਰਵਾਈ ਵੀ ਕੀਤੀ ਜਾ ਰਹੀ ਹੈ। ਹੁਣ ਏਜੰਸੀਆਂ ਤੁਸੀਂ ਕਹਿ ਲਓ ਕਿ ਜਦੋਂ ਛਾਪੇਮਾਰੀਆਂ ਹੁੰਦੀਆਂ ਉਦੋਂ ਇਹ ਕਹਿੰਦੇ ਨੇ ਕਿ ਅੱਤਵਾਦ ਦੇ ਵਿਰੁੱਧ ਜਿਹੜੀ ਫੰਡਿੰਗ ਹੋ ਰਹੀ ਹੈ ਅਸੀਂ ਉਹਦੇ ਕਰਕੇ ਜੋੜਦੇ ਹਾਂ, NIA ਬਾਅਦ ਦੇ ਵਿੱਚ ED ਇਨਵੋਲਵ ਹੁੰਦੀ ਹੈ, ਪਰ ਉਹ ਦਿਖਣੀ ਤਾਂ ਚਾਹੀਦੀ ਹੈ ਨਾ ਕਿ ਇਹਦੇ ਨਾਲ ਰੋਕ ਕਿੱਥੇ ਲੱਗੀ ਹੈ। ਸੋ ਕੀ ਇੰਨੀ ਗੱਲ ਕਾਫੀ ਥੋੜ੍ਹਾ ਹੈ ਕਿ ਅੱਤਵਾਦ ਦੇ ਵਿਰੁੱਧ ਅਸੀਂ ਲੜਾਈ ਲੜ ਰਹੇ ਹਾਂ। ਹੁਣ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਪੰਜਾਬ ਦੀ ਮਦਦ ਕੀਤੀ ਜਾਵੇ ਤਾਂ ਜੋ ਪੰਜਾਬ ਪੁਲਿਸ ਵੀ ਜਿਹੜੇ ਤਸਕਰ ਇੱਥੇ ਤਸਕਰੀ ਕਰਦੇ ਆ ਉਹਦੇ ਖਿਲਾਫ ਕਾਰਵਾਈ ਕਰ ਸਕਣ। ਇਸ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਗੁਜਰਾਤ ਸਰਕਾਰ ਨੂੰ ਆਪਸ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਵਾ। ਦੋਵੇਂ ਰਾਜਾਂ ਨੂੰ, ਪੰਜਾਬ ਤੋਂ ਗੁਜਰਾਤ ਜਿੱਥੇ ਸ਼ਰਾਬਬੰਦੀ ਲਾਗੂ ਆ ਉੱਥੇ ਪੰਜਾਬ ਤੋਂ ਸ਼ਰਾਬ ਲਿਜਾਈ ਜਾਂਦੀ ਹੈ ਅਤੇ ਉੱਧਰੋਂ ਪੰਜਾਬ ਦੇ ਵਿੱਚ ਹੈਰੋਇਨ ਆਉਂਦੀ ਹੈ। ਹੁਣ ਹੈਰੋਇਨ ਦੀ ਜਿਹੜੀ ਤਸਕਰੀ ਹੈ ਜਾਂ ਨਸ਼ਿਆਂ ਦੀ ਬਰਾਮਦਗੀ ਹੈ ਉਹ ਤਾਂ ਹੋ ਰਹੀ ਹੈ ਗੁਜਰਾਤ ਦੇ ਵਿੱਚ, ਪਰ ਨਸ਼ਿਆਂ ਦਾ ਪ੍ਰਕੋਪ ਕਿੱਥੇ ਹੈ, ਨਸ਼ਿਆਂ ਦੀ ਗਲਤਾਨ ਦੇ ਵਿੱਚ ਕਿੱਥੇ ਲੋਕ ਨੇ, ਉਜਾੜਾ ਕਿੱਥੇ ਹੋ ਰਿਹਾ? ਉਹ ਹੋ ਰਿਹਾ ਪੰਜਾਬ ਦੇ ਵਿੱਚ। ਸਾਡੀ ਸਿਆਸੀ ਜਮਾਤ ਨੇ ਇੰਨੀਆਂ ਕੁ ਕਬੂਤਰ ਅੱਖਾਂ ਬੰਦ ਕੀਤੀਆਂ ਹੋਈਆਂ ਕਿ ਉਹਨਾਂ ਨੂੰ ਬਿੱਲੀ ਦਿਖ ਰਹੀ ਹੈ। ਉਹਨਾਂ ਨੂੰ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਸਮੱਸਿਆ ਕਿੱਡੀ ਵੱਡੀ ਹੈ ਅਤੇ ਇਹਦਾ ਹੱਲ ਕੀ ਹੈ, ਪਰ ਉਹ ਅੱਖਾਂ ਵਿੱਚ ਹੀ ਬੈਠੇ ਨੇ। ਤੁਸੀਂ ਦੇਖੋ ਅਕਾਲੀ ਦਲ ਦੇ ਵਿੱਚ ਵੀ ਦੋਸ਼ ਲੱਗਦੇ ਰਹੇ, ਫਿਰ ਕੈਪਟਨ ਸਾਹਿਬ ਆਏ, ਉਹਨਾਂ ਨੇ 4 ਹਫ਼ਤਿਆਂ ਦੇ ਵਿੱਚ ਗੱਲ ਕੀਤੀ ਸੀ, ਫਿਰ ਚੰਨੀ ਸਾਹਿਬ ਆਏ, ਹੁਣ ਭਗਵੰਤ ਮਾਨ ਸਾਹਿਬ ਆ ਗਏ ਨੇ। ਕਿੰਨਾ ਕੁ ਫਰਕ ਪਿਆ? ਹੁਣ ਵੀ ਗੈਂਗਸਟਰ ਪਹਿਲਾਂ ਵੀ ਬਣਾਉਂਦੇ ਸੀ ਜੇਲ੍ਹਾਂ ਦੇ ਵਿੱਚੋਂ ਵੀਡੀਓ, ਬੰਦਾ ਮਾਰ ਕੇ ਜਾਂ ਕੁੱਟਮਾਰ ਕਰਕੇ, ਹੁਣ ਵੀ ਬਣ ਰਹੀਆਂ ਨੇ। ਪਹਿਲਾਂ ਜੇਲ੍ਹਾਂ ਦੇ ਵਿੱਚ ਖਾੜੇ ਲੱਗਦੇ ਰਹੇ, ਹੁਣ ਜੇਲ੍ਹਾਂ ਦੇ ਵਿੱਚੋਂ ਕਤਲ ਹੋ ਕੇ ਵੀਡੀਓ ਬਣ ਰਹੀਆਂ ਨੇ। ਸੋ ਬਦਲਿਆ ਕੀ ਹੈ? ਆਮ ਬੰਦੇ ਨੂੰ ਤਾਂ ਨਿਜ਼ਾਮ ਦੇ ਵਿੱਚ ਕੋਈ ਬਹੁਤੀ ਤਬਦੀਲੀ ਨਜ਼ਰ ਨਹੀਂ ਆ ਰਹੀ, ਨਸ਼ਿਆਂ ਦੇ ਮਾਮਲੇ ਦੇ ਵਿੱਚ ਤਾਂ ਖਾਸ ਕਰਕੇ। ਸੋ ਤੁਸੀਂ ਕੀ ਸੋਚਦੇ ਹੋ ਕਿ ਵਾਕਈ ਜਿਹੜੀ ਪੰਜਾਬ ਸਰਕਾਰ ਉਹਨੇ ਨਸ਼ਿਆਂ 'ਤੇ ਕੰਟਰੋਲ ਕੀਤਾ, ਔਰ ਇਹ ਹੁਣ ਇੱਕ ਸਰਕਾਰ ਦੇ ਵੱਸ ਦਾ ਰੋਗ ਵੀ ਨਹੀਂ ਰਿਹਾ ਜਿਸ ਤਰੀਕੇ ਨਾਲ ਇਹਨੇ ਆਪਣੀਆਂ ਜੋ ਇਸ ਵੇਲੇ ਨੈਟਵਰਕ ਫੈਲਿਆ ਹੋਇਆ? ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇੱਕ ਵਾਰੀ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਇੱਕ ਟਰੱਕ ਆਇਆ ਸੀਗਾ ਪਾਕਿਸਤਾਨ ਦੇ ਵਿੱਚੋਂ, ਅਤੇ ਉਹਦੇ ਵਿੱਚ ਕੋਈ ਹੋਰ ਆਰਡਰ ਸੀਗਾ, ਪਰ ਉਹਦੇ 'ਚੋਂ ਨਸ਼ੇ ਦੀ ਬਰਾਮਦਗੀ ਹੋ ਗਈ ਬਹੁਤ ਵੱਡੀ ਪੱਧਰ 'ਤੇ। ਜਦੋਂ ਬਰਾਮਦਗੀ ਹੋ ਗਈ ਅਤੇ ਜਿਹੜੇ ਬੰਦੇ ਨੇ ਉਹ ਮਾਲ ਮੰਗਵਾਇਆ ਸੀ, ਬਾਅਦ ਦੇ ਵਿੱਚ ਉਹ ਬੰਦੇ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਇਨਵੈਸਟੀਗੇਸ਼ਨ ਦੇ ਦੌਰਾਨ। ਹੁਣ ਉਹਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ? ਉਹਦੀ ਮੌਤ ਕਿਵੇਂ ਹੋਈ? ਕਿਹਨੇ ਉਹਦੀ ਮੌਤ ਦੇ ਲਈ ਸੁਪਾਰੀ ਦਿੱਤੀ ਜਾਂ ਕਿਉਂ ਉਹਦੀ ਮੌਤ ਹੋਈ? ਇੱਕ ਵੱਡਾ ਰਹੱਸਮਈ ਹਾਲਾਤਾਂ 'ਚ ਹੋਈ ਹੈ। ਕਿਹਨੂੰ ਡਰ ਸੀਗਾ ਕਿ ਜੇਕਰ ਇਹ ਬੋਲਿਆ ਤਾਂ ਸਾਡੇ ਪਾਜ ਉੱਗੜ ਜਾਣਗੇ? ਸੋ ਬਹੁਤ ਵੱਡੇ ਸਵਾਲ ਨੇ ਜਿਨ੍ਹਾਂ ਨੂੰ ਐਡਰੈਸ ਹੋਣਾ ਚਾਹੀਦਾ, ਔਰ ਲੋਕਾਂ ਨੂੰ ਵੀ ਜਾਗਣਾ ਚਾਹੀਦਾ। ਸਮਾਜ ਦੇ ਵਿੱਚੋਂ ਸੰਵੇਦਨਸ਼ੀਲਤਾ ਜਿਹੜੀ ਹੈ ਲਗਾਤਾਰ ਖਤਮ ਹੋ ਰਹੀ ਹੈ, ਜਿਹੜੀ ਕਿ ਬੜੀ ਘਾਤਕ ਹੈ। ਇਹ ਨਸ਼ੇ ਦੀ ਬਿਮਾਰੀ ਨੇ। ਥੋੜ੍ਹਾ ਜਵਾਕ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਨਹੀਂ, ਇਹ ਜੇਕਰ ਜੰਗਲ ਨੂੰ ਅੱਗ ਲੱਗੀ ਹੈ ਅਤੇ ਦਰੱਖਤ ਭਾਵੇਂ ਸੁੱਕੇ ਹੋਣ ਅਤੇ ਭਾਵੇਂ ਹਰੇ ਹੋਣ, ਉਹਦੀ ਲਪੇਟ ਦੇ ਵਿੱਚ ਆ ਹੀ ਜਾਂਦੇ ਆ। ਸੋ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ। ਕੇਂਦਰ ਸਰਕਾਰ ਨੂੰ ਇਕੱਲੇ ਛਾਪੇਮਾਰੀਆਂ ਤੱਕ ਨਹੀਂ ਰਹਿਣਾ ਚਾਹੀਦਾ। ਕੇਂਦਰ ਸਰਕਾਰ ਨੂੰ ਪੰਜਾਬ ਦੇ ਵਿੱਚ ਜਿਹੜੀ ਅਲਾਮਤ ਐਡੀ ਵੱਡੀ ਹੈ ਅਤੇ ਉਹ ਆ ਕਿੱਥੋਂ ਰਿਹਾ ਨਸ਼ਾ, ਉਹਦੇ 'ਤੇ ਵੀ ਗੌਰ ਜ਼ਰੂਰ ਕਰਨੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।